व्यूअर्स वेलकम बैक इन आवर प्रोग्राम जी। डॉक्टर साहब साडे कोल फेसबुक मैसेज आया है। मेरा ख्याल है भी मैं एक लिखत ਜਿਹੜੀ प्रोफैसर गुरभजन सिंह गिल होरां दी 15 अगस्त नाल संबंधित वीर परमजीत सिंह होरां ने हुणे ईमेल कीती है जी। ਉਹ मैं पढ़ना चाਹੁੰਦਾ क्योंकि ਜਦੋਂ ਅਸੀਂ ਬਾਕੀ किस किस्म ਦੀ ਟਰੈਚਰੀ ਹੋਈ ਗਦਾਰੀਆਂ ਹੋਈਆਂ ਸਿੱਖ ਕੌਮ ਕਿਵੇਂ ਉਸ ਫਸੀ ਉਸ ਦਾ ਜ਼ਿਕਰ ਤਾਂ ਕਰਦੇ ਹਾਂ ਬਹੁਤ ਵੱਡੀ ਹਿਊਮਨ ਟ੍ਰੈਜੇਡੀ ਜਿਹੜੀ ਦੋਨੋਂ ਪਾਸਿਓਂ ਹੀ पूर्वी पंजाब पश्चिमी पंजाब और जो वडांगा जो बेपत्ती जो दूसरी हुई बहुत वारी लोग किन्ना डिफिकल्टीज चो मुश्किलों चो गुजरे उसका अक्सर बहुता जिक्र नहीं होंदा। सो मैं इनू इसलिए साझा करना चाहता कि एक पर्सनल एक्सपीरियंस बेस्ड है। प्रोफैसर गुरबचन सिंह गिल लुधियाणों लिखते हैं इस दिन दे 15 अगस्त की गल है। इस दिन दे हवाले नाल मेरे पुरखे ਭਰੇ ਭਕੁੰਨੇ ਘਰ ਛੱਡ ਕੇ ਰਾਵੀ ਪਾਰ ਇੱਧਰ ਉਜੜਨ ਲਈ ਤੁਰੇ ਸਨ। ਅਗਸਤ ਦਾ ਤੀਜਾ ਹਫਤਾ ਹੋਵੇਗਾ। ਰਾਵੀ 'ਚ ਹੜ੍ਹ ਸੀ। 7 ਦਿਨ ਮੀਂਹ ਵੀ ਕਹਿਰਾਂ ਦਾ, ਨਾ ਰੋਟੀ ਨਾ ਪਾਣੀ, ਨਾ ਮੰਜਾ ਨਾ ਪੀੜਾ। ਬਿਸਤਰੇ ਦਾ ਸਵਾਲ ਕਿੱਥੇ, ਮੇਰੇ ਮਾਪੇ ਨਾਲ ਬਿਰਧ ਮਾਂ ਜੀ। ਵੱਡੀ ਧੀ 8 ਸਾਲ ਦੀ ਤੇ ਪੁੱਤਰ 3.5 ਸਾਲ ਦਾ। मेरी मां दसदी तेरा दूजा वीर होण वाला सी। उसे थां ही लागे चागे लोग जंगल पानी फिरदे। फौजी जहाज रोटियां सुट्टण आउंदे तां लोग लड़ लड़ मरदे। एक दूजे तो खो खो खिचदे रोटियां। फरीदा मौतों भुख बुरी, राती सुत्ते खा, दिने फेर खड़ी। फरीद नूं कोट कीता। घर दी पूंजी एक छन्ना, एक पौने च छन्ना बन के पुत्तर लई लुकाई सुक्की रोटी भी मेरी मां दे सिरहाणियों कुत्ता खिच के लै गया। उही रोटी हुण 2017 तक कुत्ते खिची फिरदे हन। ये बड़ी डीप गल है। 1997 च इस आज़ादी दी अर्ध शताब्दी वेले नवंबर च मैं ननकाना साहब पाकिस्तान च सी। मेरी ਸਿੰਘਣੀ ਜਸਵਿੰਦਰ ਵੀ ਨਾਲ ਸੀ। ਰਾਤ ਦੇ ਕਵੀ ਦਰਬਾਰ 'ਚ ਜ਼ਹੂਰ ਹੁਸੈਨ ਜ਼ਹੂਰ ਦੇ ਮੂੰਹੋਂ ਪਹਿਲੀ ਵਾਰ ਇਹ ਸਤਰਾਂ ਖੁਦ ਸੁਣੀਆਂ। ਸੋਚਾਂ ਦੀ ਮਈਅਤ ਨੂੰ ਚਾਹ ਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ। ਜੇ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ। ਫਿਰ ਇਹ ਕਹਿੰਦੇ ਨੇ ਕਿ ਮੇਰੀ ਵਾਰੀ ਆਈ ਤਾਂ ਮੈਂ ਗਜ਼ਲ ਸੁਣਾਈ। जिंदगी किस दोष बदले दे गई करड़ी सजा। जिंदगी किस दोष बदले दे गई करड़ी सजा। पहला वाह ने टां तोड़े, फिर जड़ा तो पुट्टिया। मेरी मां भुलदी नहीं अद्धी सदी पहला दी बात। एक छन्ना पौने बद्धी रोटी कुत्ता लै गया। सिर दी चुन्नी लाश पुत्तर दी ते पा अगे तुरी। इस तो वध के भला होवेगा केड़ा करबला। कसर तू छड्डी ना कोई, अग ला के ऐ हवा। फिर भी तू वेख किदां झूमदा जंगल हरा। तुसीं मनाई जाओ सैलीब्रेशन कि जी बहुत आज़ादी। ये सी एक्चुअली लगभग अद्धी सिख कौम की हालत ਜਿਹੜੀ ਕਿ ਆਪਣੇ ਘਰ-ਬਾਰ ਸਦੀਆਂ ਤੋਂ ਜਿਹੜੇ ਸੀ ਉਹ ਛੱਡ ਕੇ ਇਸ ਪਾਸੇ ਨੂੰ ਤੁਰੀ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੇ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਜਿਵੇਂ ਅਸੀਂ ਸ਼ੁਰੂ ਚ ਦੱਸਿਆ ਸੀ ਕਿ ਭਾਦੋਂ ਦੀ ਸ਼ੁਰੂਆਤ ਹੈ ਔਰ ਇਸ ਦੇ ਲਈ 12ਵਾਂ ਤੁਖਾਰੀ ਗੁਰੂ ਨਾਨਕ ਸਾਹਿਬ ਦਾ 12ਵਾਂ ਮਾਝ ਗੁਰੂ ਅਰਜਨ ਸਾਹਿਬ ਦਾ ਤੁਸੀਂ ਵੀ ਸੁਣ ਕੇ ਆਏ ਹੋਵੋਗੇ। ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ लख सिगार बनाया कारज नाही केत। सो इधर 12वां तुखारी असी विचार अधीन लियांदे और ये गुरु नानक साहब का इस प्रथाए फरमान है। भादो भरम भुली पर जोबन पछताणी। जल थल नीर भरे बरस रुते रंग माणी। बरसै निसकाली क्यों सुख बाली। दादर मोर लवंते प्रियो प्रियो चवै बबीहा बोले। भुयंगम फिरें डसंते मच्छर डंग
सायर पर सुपर बिन हर क्यों सुख पाइए नानक पूछ चलो गुरु अपने जय प्रभ तै ही जाइए। ਹੁਣ ਗੁਰੂ ਨਾਨਕ ਸਾਹਿਬ ਨੇ ਪੰਜਾਬ ਦੀ ਧਰਤੀ ਦਾ ਨਕਸ਼ਾ ਖਿੱਚ ਦਿੱਤਾ ਹੈ ਔਰ ਇੱਕਦਮ ਯਾਦ ਆ ਗਿਆ ਕਿ ਭਾਈ ਇੱਕ ਪਾਸੇ ਤਾਂ ਜਦੋਂ ਭਾਦੋ ਸ਼ੁਰੂ ਹੁੰਦਾ ਹੈ ਵਸਣ ਦੀ ਗੱਲ, ਸਾਵਣ ਦੇ ਨਾਲ ਜੁੜੇ ਹੋਏ ਖੀਰ ਪੂੜੇ, ਦੂਸਰਾ ਪਾਰਟ ਹੈ ਜੀ ਮੌਨਸੂਨ ਜਿਹੜੀ ਕਿ ਉੱਥੇ ਬੜੀ ਨਿਖਰ ਕੇ ਆਂਦੀ ਸੀ ਇਹਨਾਂ 2 ਮਹੀਨਿਆਂ 'ਚ, ਪਰ ਉੱਥੇ ਮੱਛਰ ਮੋਟੇ ਲੰਬੀ ਪੂੰਛ ਵਾਲੇ ਤੇ ਸੱਪ, ਕਿਉਂਕਿ ਜਦੋਂ ਪਾਣੀ ਪੈਂਦਾ ਹੈ, ਮੀਂਹ ਹੁੰਦਾ ਹੈ, ਗਰਮੀ 'ਚ ਜਿਹੜੇ ਥੱਲੇ ਡੁੱਡਾਂ 'ਚ ਵੜੇ ਹੁੰਦੇ ਨੇ ਉਹ ਵੀ ਨਿਕਲਦੇ ਨੇ, ਸੋ ਉਹ ਵੀ 4 ਚੁਫੇਰੇ ਸੱਪ ਵੀ ਘੁੰਮ ਰਹੇ ਨੇ ਡੰਗ ਮਾਰਨ ਨੂੰ। ਔਰ ਇਸ ਨੂੰ ਔਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਧਰਤੀ ਵਿਚਲੀ ਤਬਦੀਲੀ, ਉੱਥੋਂ ਦੇ ਜੀਵ ਔਰ ਰੱਬ ਤੋਂ ਵਿਛੋੜਾ, ਔਰ ਰੱਬ ਤੇ ਉਹ ਵਿਛੋੜੇ ਲਈ ਉਹਨਾਂ ਨੇ ਉਸ ਪ੍ਰੀਤਮਾ ਦੀ ਪਿਕਚਰ ਜਿਹੜੀ ਹੈ ਖਿੱਚੀ ਹੈ, ਜਿਹੜੀ ਆਪਣੇ ਪ੍ਰੀਤਮ ਤੋਂ ਪਤੀ ਪਤਨੀ, ਔਰ ਇਹ ਆਤਮਾ ਪਰਮਾਤਮਾ ਦੇ ਮੇਲ ਦੀ ਗੱਲ ਹੈ ਕਿ ਜਦੋਂ ਤੁਸੀਂ ਆਤਮਾ ਰੱਬ ਨਾਲੋਂ ਟੁੱਟੀ ਹੁੰਦੀ ਹੈ ਤੇ ਕਿਸ ਅੰਦਾਜ਼ ਦੇ ਵਿੱਚ ਫਿਰ ਉਹ ਦੁਖੀ ਹੁੰਦੀ ਹੈ, ਉਹਦੀ ਪੀੜ ਐਵੇਂ ਹੀ ਹੈ ਜਿਵੇਂ ਸੱਪ ਨੇ ਡੰਗ ਮਾਰਿਆ ਹੈ, ਜਿਵੇਂ ਮੱਛਰ ਨੇ ਡੰਗ ਮਾਰਿਆ। ਹੁਣ ਇਹਦੇ 'ਚ ਉੱਥੋਂ ਦਾ ਜੁਗਰਾਫੀਆ ਵੀ ਹੈ, ਉੱਥੋਂ ਦੀ ਧਰਤੀ ਦੀ ਹਕੀਕਤ ਵੀ ਹੈ ਤੇ ਅਲਟੀਮੇਟਲੀ ਜਿਹੜਾ ਇਸ ਅਲੰਕਾਰ ਨੂੰ ਮੌਸਮ ਦੇ ਨਾਲ ਇੱਕ ਪਾਸੇ ਉਹ ਮਿਲਾਪ ਦੀਆਂ ਰਾਤਾਂ ਨੇ, ਮਿਲਾਪ ਦੇ ਦਿਨ ਨੇ, ਪਤੀ ਪਤਨੀ ਦਾ ਆਤਮਾ ਪਰਮਾਤਮਾ ਦਾ ਮੇਲ ਹੈ, ਮੋਰ ਵੀ ਨੱਚਦੇ ਨੇ ਜੀ। ਔਰ ਇਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਭਾਦੋ ਭਰਮ ਭੁੱਲੀ ਪਰ ਜੋਬਨ ਪਛਤਾਣੀ, ਕਿ ਇੱਕ ਪਾਸੇ ਜੋਬਨਵੰਤੀ ਨਾਰ ਆਤਮਾ ਜੇ ਭਾਦੋ ਦੇ ਮਹੀਨੇ ਨਿਰੰਕਾਰ ਨਾਲ ਨਹੀਂ ਜੁੜੀ ਹੋਈ ਤੇ ਫਿਰ ਉਸ ਦੇ ਵਿੱਚ ਪਛਤਾਵਦਾ ਹੁੰਦਾ, ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ, ਕਿ 4 ਚੁਫੇਰੇ ਪਾਣੀ ਹੈ ਲੇਕਿਨ ਉਹ ਉਸ ਦਾ ਰੰਗ ਨਹੀਂ ਮਾਣ ਸਕਦੀ। 4 ਚੁਫੇਰੇ ਕਾਲੀ ਰਾਤ ਬਰਸੈ ਨਿਸ ਕਾਲੀ ਕਿਉਂ ਸੁਖ ਬਾਲੀ, ਉਸ ਪ੍ਰੀਤਮਾ ਨੂੰ ਕਿਵੇਂ ਸੁਖ ਮਿਲੇ। ਦਾਦਰ ਮੋਰ ਲਵੰਤੇ, ਡੱਡੂ ਤੇ ਮੋਰ ਉਸ ਵੇਲੇ ਬੋਲ ਰਹੇ ਨੇ 4 ਚੁਫੇਰੇ ਉਹਨਾਂ ਦਾ, ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲਿਆ ਭਯੰਗਮ ਫਿਰੈ ਡਸੰਤੇ, ਔਰ ਇੱਕ ਪਾਸੇ ਬਬੀਹਾ ਜਿਹੜਾ ਉਹ ਪ੍ਰਿਓ ਪ੍ਰਿਓ ਕਰਕੇ ਉਸ ਆਵਾਜ਼ ਨੂੰ ਕਰ ਰਿਹਾ, ਪਰ ਭਯੰਗਮ ਸੱਪ ਵੀ ਜਿਹੜੇ ਨੇ ਉਹ 4 ਚੁਫੇਰੇ ਡੰਗਦੇ ਫਿਰਦੇ ਨੇ। ਮੱਛਰ ਡੰਗ ਸਾਇਰ ਪਰ ਸੁਭਰ, ਮੱਛਰ ਦਾ ਡੰਗ ਹੈ 4 ਚੁਫੇਰੇ, ਪਰ ਉਸ ਜਲ ਥਲ ਨੇ ਸਮੁੰਦਰ ਤਲਾਬ ਨਕਾ ਨਕ ਭਰ ਦਿੱਤੇ ਨੇ। ਬਿਨ ਹਰ ਕਿਉਂ ਸੁਖ ਪਾਈਏ, ਔਰ ਇਹ ਪ੍ਰਭੂ ਰੂਪੀ ਆਤਮ ਜਿਹੜੀ ਇਨਸਾਨੀ ਜੋਬਨਮਤੀ ਆਤਮਾ ਹੈ ਉਹ ਦੇਖ ਰਹੀ ਹੈ ਕਿ ਮੈਂ ਰੱਬ ਤੋਂ ਵਿਛੋੜਾ ਪਾਇਆ, ਰੱਬ ਤੋਂ ਬਿਨਾ ਮੈਨੂੰ ਕਿਵੇਂ ਸੁਖ ਮਿਲੇ। ਨਾਨਕ ਪੂਛ ਚਲੋ ਗੁਰੂ ਆਪਣੇ ਜੈ ਪ੍ਰਭ ਤੈ ਹੀ ਜਾਈਏ। ਸੋ ਗੁਰੂ ਨਾਨਕ ਸਾਹਿਬ ਯਾਦ ਕਰਵਾਉਂਦੇ ਨੇ ਕਿ ਭਾਈ ਜੇ ਪਤੀ ਦੀ ਆਗਿਆ ਵਿੱਚ ਚੱਲੀਏ, ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹੀਏ, ਜੈ ਪ੍ਰਭ ਤੈ ਹੀ ਜਾਈਏ, ਫਿਰ ਇਹ ਵਿਛੋੜਾ ਨਹੀਂ ਹੋਏਗਾ, ਫਿਰ ਇਹ ਵਿਛੋੜੇ ਦੀ ਪੀੜ ਸੱਪਾਂ ਦੇ ਡੰਗ ਵਾਂਗ, ਲੰਬੀ ਪੁੱਛਾਂ ਦੇ ਮੱਛਰਾਂ ਦੇ ਡੰਗ ਵਾਂਗ ਜਿਹੜੀ ਆ ਉਹ ਤੰਗ ਨਹੀਂ ਕਰੇਗੀ। ਸੋ ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡਾਰ ਸੁਣਾ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।